ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਪੰਜਾਬ ਦੀ ਆਬਾਦੀ 14 ਕਰੋੜ ਤੋਂ ਵੱਧ ਹੈ। ਇੱਥੋਂ ਦੇ ਵਸਨੀਕਾਂ ਦੀ 95% ਗਿਣਤੀ ਪੰਜਾਬੀ ਬੋਲੀ ਬੋਲਦੀ ਹੈ। ਇਹਦੇ ਵੱਖੋ ਵੱਖ ਲਹਿਜੇ ਨੇ ਜਿਹੜੇ ਇਸ ਬੋਲੀ ਦੀ ਵਸਤ ਦੀ ਗੋਈ ਦਿੰਦੇ ਨੇ। ਪੰਜਾਬੀ ਬਾਰੇ ਆਖਿਆ ਜਾਂਦਾ ਹੈ ਕਿ ਹਰ 12 ਕੋ ਮਗਰੋਂ ਇਹਦਾ ਲਹਿਜਾ ਤਬਦੀਲ ਹੋ ਜਾਂਦਾ ਹੈ। ਮਾਮੂਲੀ ਫਰਕ ਨਾਲ ਇਹ ਬੋਲੀ ਗੱਲਬਾਤ, ਵਪਾਰ, ਮੌਸੀਕੀ ਅਤੇ ਸਾਹਿਤਕ ਦੇ ਇਜ਼ਹਾਰ ਦਾ ਜ਼ਰੀਆ ਹੈ। ਦੁਨੀਆ ਦੀ ਹਰ ਵੱਡੀ ਬੋਲੀ ਵੱਖੋ ਵੱਖ ਲਹਿਜੇ ਦੀ ਮਾਲਕ ਹੁੰਦੀ ਹੈ, ਪਰ ਕਿਸੇ ਥਾਵੇਂ ਅਜਿਹੀ ਸਾਜ਼ਿਸ਼ ਨਹੀਂ ਕੀਤੀ ਜਾਂਦੀ ਕਿ ਤੁਸੀਂ ਲਹਿਜਿਆਂ ਨੂੰ ਵੰਡ ਕੇ ਬੋਲੀ ਦਾ ਨਾਂ ਹੀ ਬਦਲ ਦਿਓ। ਪਰ ਪਾਕਿਸਤਾਨ ਵਿੱਚ ਇਹ ਸਾਜ਼ਿਸ਼ ਕੀਤੀ ਵੀ ਗਈ ਅਤੇ ਅੱਜ ਵੀ ਪੰਜਾਬ ਦੁਸ਼ਮਣ ਸਾਜ਼ਿਸ਼ੀ ਇਸ ਬੋਲੀ ਦੇ ਖਿਲਾਫ ਸਾਫ਼ ਆ ਰਹੇ ਨੇ। ਇਹ ਸਭ ਕਿਉਂ ਹੋਇਆ ਅਤੇ ਇਹਦਾ ਪਿਛੋਕੜ ਕੀ ਹੈ, ਇਹਦੇ ਸਿਆਸੀ ਮਕਾਸਦ ਕੀ ਨੇ ਅਤੇ ਪੰਜਾਬ ਨੂੰ ਵੰਡਣ ਪਿੱਛੇ ਕੀ ਫਾਇਦਾ ਅਤੇ ਕੀ ਨੁਕਸਾਨ ਹੋ ਸਕਦਾ ਹੈ। ਸੱਜਣੋ ਤੇ ਮਿੱਤਰੋ, ਜੇਕਰ ਅਸੀਂ ਆਪਣੀ ਤਾਰੀਖ ਦੇ ਵਰਕੇ ਫਰੋਲੀਏ ਤਾਂ ਸਾਨੂੰ ਪੰਜਾਬ ਦੁਸ਼ਮਣ ਦਾ ਖੁਰਾ ਕਈ ਸਦੀਆਂ ਪਿੱਛੋਂ ਜਾ ਕੇ ਮਿਲਦਾ ਹੈ। ਜੇਕਰ ਅਸੀਂ 1000 ਸਾਲ ਪਹਿਲਾਂ ਤੋਂ ਗੱਲ ਸ਼ੁਰੂ ਕਰੀਏ, ਜਦੋਂ ਇੱਥੇ ਬੈਰੂਨੀ ਹਮਲਾਵਰਾਂ ਆਪਣੀਆਂ ਬਾਕਾਇਦਾ ਰਿਆਸਤਾਂ ਕਾਇਮ ਕਰਨੀਆਂ ਸ਼ੁਰੂ ਕੀਤੀਆਂ ਅਤੇ ਉਹਨਾਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਇੱਥੋਂ ਦੀ ਰਹਿਤਲ ਅਤੇ ਬੋਲੀ ਸੀ। ਖਾਸ ਕਰ ਜਿਹੜੇ ਹਮਲਾਵਰ ਇੱਥੋਂ ਦੀ ਰਹਿਤਲ ਨੂੰ ਸ਼ਿਕਾਰ ਬਣਾਉਂਦੇ ਰਹੇ, ਉਹਨਾਂ ਨੇ ਇੱਕ ਕਾਨੂੰਨ ਬਣਾ ਲਿਆ ਸੀ ਕਿ ਜਿਹੜਾ ਸ਼ਖਸ ਉਹਨਾਂ ਦੀ ਬੋਲੀ ਬੋਲੇਗਾ ਉਹੀ ਕਾਰੇ ਸਰਕਾਰ ਵਿੱਚ ਮਾੜੇ ਮੋਟੇ ਪੁਰਜ਼ੇ ਦੇ ਤੌਰ 'ਤੇ ਕੰਮ ਆ ਸਕੇਗਾ। ਮੁਗਲਾਂ ਤੋਂ ਹੁੰਦਾ ਹੋਇਆ ਇਸ ਹਿੱਸਾ ਜਦੋਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਤੱਕ ਪੜ੍ਹਿਆ ਤਾਂ ਤੁਸੀਂ ਅੰਦਾਜ਼ਾ ਕਰੋ ਕਿ ਐਡਾ ਵੱਡਾ ਸੂਰਮਾ ਹੋਣ ਦੇ ਬਾਵਜੂਦ ਉਹ ਵੀ ਆਪਣੀ ਰਿਆਸਤ ਦੀ ਬੋਲੀ ਪੰਜਾਬੀ ਨਹੀਂ ਬਣਾ ਸਕਿਆ। ਇਹਦੀਆਂ ਵੱਡੀਆਂ ਵਜੂਹਾਂ 'ਚੋਂ ਇੱਕ ਵਜ੍ਹਾ ਇਹ ਵੀ ਸੀ ਕਿ ਉਸ ਵੇਲੇ ਚੂੰਕਿ ਕੌਮ ਕਈ ਸਦੀਆਂ ਤੋਂ ਫਾਰਸੀ ਬੋਲੀ ਪੜ੍ਹ ਲਿਖ ਰਹੀ ਸੀ, ਸੋ ਮਹਾਰਾਜਾ ਰਣਜੀਤ ਸਿੰਘ ਲਈ ਪੂਰੇ ਦਾ ਪੂਰਾ ਨਿਜ਼ਾਮ ਤਜਵੀਜ਼ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਹੋਣਾ। ਇਹਦੇ ਬਾਵਜੂਦ ਉਹਨੇ ਪੰਜਾਬੀ ਬੋਲੀ ਨੂੰ ਆਮ ਕਰਨ ਲਈ ਅਜਿਹਾ ਸਕੂਲ ਬਣਾਏ ਜਿੱਥੇ ਇਸ ਧਰਤੀ ਦੀ ਬੋਲੀ ਪੜ੍ਹਾਈ ਜਾਂਦੀ ਸੀ। ਬੋਲੀ ਵਿੱਚ ਇਲਮੀ ਸਿਲਸਿਲਾ ਸ਼ੁਰੂ ਕਰਨ ਦਾ ਮਕਸਦ ਇਹੋ ਸੀ ਕਿ ਅਗਾਂਹ ਜਾ ਕੇ ਸਾਡੀ ਬੋਲੀ ਹਿਸਾਬ ਕਿਤਾਬ ਅਤੇ ਸਾਇੰਸ ਦਾ ਜ਼ਰੀਆ ਵੀ ਬਣਦੀ। ਪਰ ਬਦਕਿਸਮਤੀ ਵੇਖੋ ਕਿ ਰਣਜੀਤ ਸਿੰਘ ਨੂੰ ਜ਼ਿਆਦਾ ਵੇਲਾ ਨਾ ਮਿਲਿਆ। ਜਿਹੜੇ ਲੋਕ ਪੰਜਾਬੀ ਸੋਚ ਅਤੇ ਫਿਕਰ ਨਾਲ ਜੁੜੇ, ਉਹਨੂੰ ਅੰਗਰੇਜ਼ ਨੇ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ। ਜਿਹੜਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਬੋਲੀ ਨੂੰ ਆਮ ਕਰਨ ਲਈ ਸ਼ੁਰੂ ਕੀਤਾ ਸੀ, ਅੰਗਰੇਜ਼ ਨੇ ਸਭ ਤੋਂ ਪਹਿਲਾਂ ਉਹਨੂੰ ਸਾਹ ਵੀ ਖਤਮ ਕੀਤਾ। ਪੰਜਾਬ ਵਿੱਚੋਂ ਪੰਜਾਬੀ ਮੁਕਾਉਣ ਲਈ ਉਹ ਪੰਜਾਬੀ ਕਿਤਾਬਾਂ ਅਤੇ ਮੁੱਢਲੇ ਕਾਇਦੇ ਜਿਹਨਾਂ ਦੇ ਪੜਿਆਰਾਂ ਅੱਗੇ ਜਾ ਕੇ ਇਸ ਜ਼ਬਾਨ ਵਿੱਚ ਤਾਲੀਮ ਹਾਸਲ ਕਰਨੀ ਸੀ, ਉਹਨਾਂ 'ਤੇ ਪਾਬੰਦੀ ਲਾ ਛੱਡੀ। ਜਿਸ ਬੰਦੇ ਕੋਲੋਂ ਪੰਜਾਬੀ ਕਾਇਦਾ ਜਾਂ ਨਿਸਾਬ ਦੀ ਕਿਤਾਬ ਦਰਾਮਦ ਹੁੰਦੀ, ਉਹਨੂੰ ਸਾਹ ਵੀ ਦਿੱਤੀ ਜਾਂਦੀ ਅਤੇ ਸਰਕਾਰ ਵੱਲੋਂ ਉਹਦੀ ਜ਼ਮੀਨ ਅਤੇ ਜਾਇਦਾਦ ਵੀ ਜ਼ਬਤ ਕਰ ਲਈ ਜਾਂਦੀ। ਅੰਗਰੇਜ਼ ਨੇ ਅਜਿਹਾ ਨਿਜ਼ਾਮ ਤਰਤੀਬ ਦਿੱਤਾ ਜਿਹਦੇ ਵਿੱਚ ਪੰਜਾਬੀ ਲਈ ਕੋਈ ਗੁੰਜਾਇਸ਼ ਨਹੀਂ ਸੀ। ਇਸ ਮਗਰੋਂ ਸਭ ਤੋਂ ਵੱਡੀ ਸਾਜ਼ਿਸ਼ ਉਦੋਂ ਹੋਈ ਜਦੋਂ ਹਿੰਦੀ ਉਰਦੂ ਤਨਾਜ਼ੇ ਨੇ ਜਨਮ ਲਿਆ। ਇੰਝ ਹੀ ਮੁਸਲਮਾਨਾਂ ਨੂੰ ਚੰਗੀ ਤਰ੍ਹਾਂ ਬਾਵਰ ਕਰਾਉਣ ਲਈ ਉਹਨਾਂ ਸੂਝਵਾਨਾਂ ਲਈ ਸਾਜ਼ਿਸ਼ਾਂ ਰਚਾਈਆਂ ਗਈਆਂ ਜਿਹੜੇ ਅੰਗਰੇਜ਼ ਦੇ ਏਜੰਟ ਸਨ। ਉਰਦੂ ਨੂੰ ਮੁਸਲਮਾਨ ਦੀ ਬੋਲੀ ਕਰਾ ਦਿੱਤਾ ਗਿਆ ਅਤੇ ਇਹ ਗੱਲ ਆਮ ਕਰਵਾਈ ਗਈ ਕਿ ਪੰਜਾਬੀ ਜਹਾਲਤ ਅਤੇ ਸਿੱਖਾਂ ਦੀ ਬੋਲੀ ਹੈ। ਪੰਜਾਬੀ ਚੂੰਕਿ ਆਪਣੇ ਇੰਤਹਾਈ ਸ਼ਾਨਦਾਰ ਸਾਦਗੀ ਵਿਰਸੇ ਦੀ ਵਜ੍ਹਾ ਤੋਂ ਬੜੀ ਮਜ਼ਬੂਤ ਸੀ, ਇਸ ਕਰਕੇ ਆਪਣਾ ਵਜੂਦ ਮੁੱਕਣ ਤੋਂ ਬਚਾ ਗਈ। ਇਹਨੂੰ ਮਾਰਨ ਲਈ ਹਰ ਹਰਬਾ ਇਸਤੇਮਾਲ ਕੀਤਾ ਗਿਆ, ਪਰ ਪੰਜਾਬੀ ਬੋਲਣ ਅਤੇ ਲਿਖਤ ਪੜ੍ਹਨ ਵਾਲਿਆਂ ਇਹਨੂੰ ਤਰਕ ਨਾ ਕੀਤਾ। ਤੁਸੀਂ ਅੰਦਾਜ਼ਾ ਕਰੋ ਇਸ ਤੋਂ ਵੱਡੀ ਸਾਜ਼ਿਸ਼ ਕੀ ਹੋ ਸਕਦੀ ਹੈ ਕਿ ਤੁਸੀਂ ਕਿਸੇ ਬੋਲੀ ਨੂੰ ਮਜ਼ਹਬ ਨਾਲ ਜੋੜ ਦਿਓ, ਔਰ ਬੋਲੀ ਵੀ ਉਹ ਜਿਹਦੇ ਰਾਹੀਂ ਇਸ ਖਿੱਤੇ ਵਿੱਚ ਇਸਲਾਮ ਫੈਲਿਆ। ਜਿਹੜੀ ਸੂਫੀਆ ਦੀ ਬੋਲੀ ਸੀ, ਜਿਹਨੇ ਆਪਣੀ ਤਾਲੀਮਾਤ ਰਾਹੀਂ ਇਸਲਾਮ ਨੂੰ ਆਮ ਕੀਤਾ, ਪਰ ਸਾਜ਼ਿਸ਼ ਕਰਨ ਵਾਲਿਆਂ ਅਜਿਹਾ ਜ਼ਹਿਰ ਫੈਲਾਇਆ ਕਿ ਸਾਡੀ ਬੋਲੀ ਨਿਸਾਬ ਤੋਂ ਬਾਹਰ ਹੋਈ ਅਤੇ ਇਸ ਮਗਰੋਂ ਇਸ ਬੋਲੀ ਨੂੰ ਅੱਜ ਤੱਕ ਨਾ ਤਾਂ ਅਦਾਲਤਾਂ ਹੀ ਬੋਲਣ ਦੀ ਇਜਾਜ਼ਤ ਹੈ ਅਤੇ ਨਾ ਹੀ ਸਕੂਲਾਂ ਕਾਲਜਾਂ ਵਿੱਚ ਇਸ ਤਰ੍ਹਾਂ ਦੀ ਤਾਲੀਮਾਤ ਦਿੱਤੀਆਂ ਜਾਂਦੀਆਂ ਨੇ। ਸੱਜਣ ਪਿਆਰਿਓ, ਪੰਜਾਬੀ ਬੋਲਣਾ ਦੁਸ਼ਮਣੀ ਕਰਨ ਵਾਲਿਆਂ ਦੀ ਅਗਲੀ ਨਸਲ ਵੀ ਆਪਣੇ ਵੱਡ ਵਡੇਰਿਆਂ ਦੀ ਬੇਗੈਰਤੀ ਦਾ ਇਸ ਹਿੱਸਾ ਅਜੇ ਤੱਕ ਅਗਾਂਹ ਵਧਾ ਰਹੀ ਹੈ। ਅੱਜ ਪੰਜਾਬੀ ਦੇ ਮੁਲਤਾਨੀ ਲਹਿਜੇ ਨੂੰ ਕਿਸੇ ਹੋਰ ਜ਼ਬਾਨ ਦਾ ਨਾਂ ਦੇ ਕੇ ਮੀਡੀਆ ਰਾਹੀਂ ਇਹ ਗੱਲ ਆਮ ਕੀਤੀ ਜਾ ਰਹੀ ਹੈ ਕਿ ਪੰਜਾਬੀ ਤਾਂ ਚੰਦ ਜ਼ਿਲ੍ਹਿਆਂ ਦੀ ਬੋਲੀ ਹੈ। ਫਿਰ ਖਾਸ ਤਬਕਾ ਉਹ ਵੀ ਹੈ ਜਿਹੜਾ ਆਪ ਸਿੰਧੋ ਜਾਂ ਬਲੋਚਿਸਤਾਨੋਂ ਆਇਆ ਹੈ, ਉਹ ਸਾਨੂੰ ਇਹ ਦੱਸ ਰਿਹਾ ਹੈ ਕਿ ਲਾਹੌਰ ਦੇ ਆਲੇ ਦੁਆਲੇ ਮੌਜੂਦ ਚੰਦ ਜ਼ਿਲ੍ਹਿਆਂ ਨੂੰ ਛੱਡ ਕੇ ਕਿਸੇ ਵੀ ਥਾਵੇਂ ਪੰਜਾਬੀ ਬੋਲਣ ਵਾਲੇ ਮੌਜੂਦ ਨਹੀਂ ਸਨ। ਇਹਨਾਂ ਖੱਚਾਂ ਨੂੰ ਕੋਈ ਦੱਸੇ ਕਿ ਬਸ਼ਰਮੋ ਪੰਜਾਬ ਦੀ ਧਰਤੀ ਉੱਤੇ ਮੌਜੂਦ ਲੁਕਾਈ ਦੀਆਂ ਸੈਂਕੜੇ ਪੀੜ੍ਹੀਆਂ ਇਸ ਮਿੱਟੀ ਦੇ ਅੰਦਰ ਦਫਨ ਨੇ।
ਨਸਲ ਦਾ ਨਸਲ ਲੋਕਾਂ ਨੇ ਆਪਣਾ ਸਾਥ ਕੀ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ। ਹੜੱਪਾ ਦੀ ਤਹਿਜ਼ੀਬ ਦੇ ਵਾਰਸ ਆਪਣਾ ਪਿਛੋਕੜ ਕਿਵੇਂ ਭੁੱਲ ਸਕਦੇ ਨੇ? ਉਹ ਲੋਕ ਜਿਹੜੇ ਬਾਬਾ ਫਰੀਦ ਦੇ ਬਣਨ ਵਾਲੇ ਨੇ, ਉਹ ਕਿਵੇਂ ਤੁਹਾਡੀ ਬੇਤੁਕੀ ਮੰਤਕ ਜਾਂ ਬੇਪਰਦੀਆਂ ਦਲੀਲਾਂ ਨੂੰ ਤਸਲੀਮ ਕਰ ਲੈਣਗੇ? ਤੁਸੀਂ ਬੇਸ਼ੱਕ TV ਚੈਨਲ ਦੇ ਨਿਕੰਮੇ ਅਤੇ ਚਵਲ ਕਿਸਮ ਦੇ ਐਂਕਰਾਂ ਰਾਹੀਂ ਪੰਜਾਬ ਨੂੰ ਕੋਈ ਹੋਰ ਰੂਪ ਦਿਵਾਉਣ ਦੀ ਕੋਸ਼ਿਸ਼ ਕਰ ਲਵੋ, ਪਰ ਯਕੀਨ ਮੰਨੋ ਤੁਹਾਡੀਆਂ ਇਹ ਸਾਜ਼ਿਸ਼ਾਂ ਕਦੀ ਕਾਮਯਾਬ ਨਹੀਂ ਹੋਣੀਆਂ। ਜਿਵੇਂ ਤੁਹਾਡੇ ਵੱਡੇ ਪੰਜਾਬੀ ਬੋਲੀ ਨੂੰ ਕਿਸੇ ਹੋਰ ਬੋਲੀ ਦਾ ਚੂੜਾ ਪਵਾਉਣ ਵਿੱਚ ਨਾਕਾਮ ਰਿਹਾ, ਉਂਝ ਹੀ ਤੁਸੀਂ ਹੈਸਤ ਲੈ ਕੇ ਤਾਰੀਖ ਦੇ ਕੂੜੇਦਾਨ ਵਿੱਚ ਬਹਿ ਜਾਓਗੇ ਕਿ ਪੰਜਾਬੀ ਨੂੰ ਅਸਾਂ ਇਸ ਧਰਤੀ ਦੇ ਲੋਕਾਂ ਤੋਂ ਖੋਹ ਲਿਆ ਹੈ। ਸੱਜਣ ਪਿਆਰਿਓ, ਮੈਂ ਆਇੰਦਾ ਉਹਨਾਂ ਪ੍ਰੋਗਰਾਮ ਐਂਕਰ ਦੀ ਗੱਲ ਵੀ ਕਰਾਂਗਾ ਜਿਹੜੇ ਹਰਾਮਜ਼ਾਦੇ ਪੰਜਾਬੀ ਬੋਲੀ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਨੇ, ਜਿਹੜੇ ਆਪਣੀ ਟੂਈ ਚੁੱਕ ਕੇ ਪੰਜਾਬੀ ਸ਼ਾਇਰੀ ਨੂੰ ਸਰਾਕੀ ਜਾਂ ਕਿਸੇ ਹੋਰ ਬੋਲੀ ਦੇ ਨਾਂ ਦਿੰਦੇ ਨੇ। ਇਹਨਾਂ ਦਗੜ ਦਲਿਆਂ ਦੀ ਲਿਟਰੇਸ਼ਨ ਬਹੁਤ ਹੀ ਜ਼ਰੂਰੀ ਹੈ। ਮੈਂ ਆਪਣੇ ਪੰਜਾਬੀ ਬੋਲੀ ਦੇ ਸੂਝਵਾਨ ਅਤੇ ਸਾਥ ਦੇ ਜੋੜੇ ਮਿੱਤਰ ਪਿਆਰ ਨੂੰ ਆਖਾਂਗਾ ਕਿ ਤੁਸੀਂ ਮੈਦਾਨੇ ਅਮਲ 'ਚ ਆ ਕੇ ਇਹਨਾਂ ਦੀ ਜ਼ੁਬਾਨ ਨੂੰ ਲਗਾਮ ਦਿਓ, ਇਹਨਾਂ ਦੇ ਖਿਲਾਫ ਇਤਜਾਜ ਕਰੋ ਅਤੇ ਲੋਕਾਂ ਨੂੰ ਦੱਸੋ ਕਿ ਇਹਨਾਂ ਦੀ ਪਹਿਚਾਣ ਨੂੰ ਮਿਟਾਉਣ ਦੀਆਂ ਸਾਜ਼ਿਸ਼ਾਂ ਵਿੱਚ ਉਹ ਕੌਣ ਲੋਕ ਸ਼ਾਮਲ ਨੇ। ਅੰਗਰੇਜ਼ ਦੀ ਮਾਨਵੀ ਔਲਾਦ ਅਤੇ ਬਾਹਰੋਂ ਆਏ ਪਠਾਣਾ ਅਤੇ ਤੁਰਕਾਂ ਦੀਆਂ ਸੱਟਾਂ ਸਾਡੀ ਧਰਤੀ ਨਾਲ ਹਰਗਿਜ਼ ਮੁਖਲਸ ਨਹੀਂ, ਪਰ ਅਸੀਂ ਆਪਣੀ ਪਹਿਚਾਣ ਨੂੰ ਸੰਭਾਲਣਾ ਵੀ ਜਾਣਦੇ ਹਾਂ ਅਤੇ ਚੰਗੀ ਤਰ੍ਹਾਂ ਖਬਰ ਰੱਖਦੇ ਹਾਂ ਕਿ ਇਹਨਾਂ ਕਠਪੁਤਲੀਆਂ ਡੋਰੀਆਂ ਕਿੱਥੋਂ ਲਾਈਆਂ ਜਾ ਰਹੀਆਂ ਨੇ। ਅੱਜ ਸਾਨੂੰ ਇਹ ਯਾਦ ਕਰਨ ਦੀ ਲੋੜ ਹੈ ਕਿ ਸਾਡੇ ਲਈ ਆਪਣੀ ਬੋਲੀ ਅਤੇ ਰੇਤਲ ਦਾ ਤਹੱਫੁਜ਼ ਕਿਸੇ ਵੀ ਦੂਸਰੀ ਗੱਲ ਤੋਂ ਜ਼ਿਆਦਾ ਜ਼ਰੂਰੀ ਹੈ। ਸਾਡੀ ਪਹਿਚਾਣ ਹੋਏਗੀ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਸਾਨੂੰ ਯਾਦ ਰੱਖੇਗੀ। ਜੇਕਰ ਅਸੀਂ ਉਹਨੂੰ ਅਸਲ ਤਾਰੀਖ ਦੱਸਾਂਗੇ ਤਾਂ ਉਹਦੀਆਂ ਝੂਠੀਆਂ ਸਾਜ਼ਿਸ਼ਾਂ ਉੱਤੇ ਗੱਲਾਂ ਉੱਤੇ ਯਕੀਨ ਨਹੀਂ ਕਰਨਗੇ। ਸਾਨੂੰ ਆਪਣੀ ਪੀੜ੍ਹੀ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਤੁਸੀਂ ਉਸ ਕੌਮ ਨਾਲ ਤਾਲੁਕ ਰੱਖਦੇ ਹੋ ਜਿਹਨੇ ਹਮੇਸ਼ਾ ਆਪਣੀ ਅਣਖ ਅਤੇ ਗੈਰਤ ਦਾ ਸ਼ਿਮਲਾ ਉੱਚਾ ਰੱਖਿਆ ਹੈ। ਅੱਜ ਦੀ ਇੰਨਾ ਹੀ, ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਪੰਜਾਬ ਉੱਤੇ ਆਪਣੀਆਂ ਰਹਿਮਤਾਂ ਦੀ ਛਾਂ ਰੱਖੇ, ਇਸ ਧਰਤੀ ਨੂੰ ਹਰ ਦੁਸ਼ਮਣ ਦੀ ਨਜ਼ਰੇ ਬਦ ਤੋਂ ਬਚਾਏ ਅਤੇ ਸਾਡੀ ਕੌਮ ਨੂੰ ਆਪਣੀ ਪਹਿਚਾਣ ਦੇ ਨਾਲ ਜ਼ਿੰਦਾ ਰਹਿਣ ਦਾ ਹੌਸਲਾ ਅਤੇ ਹਿੰਮਤ ਦੇਵੇ। ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰੱਖਾ।